ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ, ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਸ਼੍ਰੋਮਣੀ ਕਮੇਟੀ ਦੀ, ਉਹਨਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਆਜ਼ਾਦ ਨਹੀਂ ਹੋਏ। ਇਹ ਤਾਂ ਹੁਣ ਬਾਦਲਾਂ ਨੂੰ ਪੁੱਛੋ ਨਾ, ਜਿਸ ਟੱਬਰ ਨੇ ਇਹ ਸਾਰਾ ਅੱਧੀ ਸਦੀ ਪਤੀ ਪਤਨੀ ਦਾ ਰਿਸ਼ਤਾ ਰੱਖਿਆ, ਵੀ ਇਹਨਾਂ ਨੂੰ ਆਜ਼ਾਦੀ ਨਜ਼ਰ ਆਉਂਦੀ ਸੀਗੀ। ਉਹਨਾਂ ਕਿਹਾ ਇੱਕ ਮੁਲਕ ਜਿਹੜਾ ਆਪਣੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਹੀਂ ਆਈ। ਹੁਣ ਇਹਨਾਂ ਦੇ ਲਈ ਮੁਕੰਮਲ ਆਜ਼ਾਦੀ ਸ਼੍ਰੋਮਣੀ ਕਮੇਟੀ ਹੈ, ਪਾਰਲੀਮੈਂਟ ਇਹ ਹੈ ਕਿ ਭਾਈ ਸਰਕਾਰ ਡਿਸਾਈਡ ਕਰਦੀ ਹੈ ਵੋਟਾਂ ਕਦੋਂ ਪਾਉਣੀਆਂ ਨੇ। ਜਦੋਂ ਚੋਣਾਂ ਹੋ ਜਾਂਦੀਆਂ ਨੇ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੀਜ਼ਾਈਡ ਕਰਦਾ ਉਹਦੇ ਸੈਸ਼ਨ, ਇਹ ਇਹਨਾਂ ਦੀ ਪਾਰਲੀਮੈਂਟ ਹੈ। ਗੁਰਦੁਆਰਾ ਐਕਟ 1925 ਬਣਾ ਕੇ ਉਹਨਾਂ ਨੇ ਡਾਇਰੈਕਟ ਕੰਟਰੋਲ ਆਪਣੇ ਥੱਲੇ ਲੈ ਲਿਆ ਕਿ ਜੀ ਠੀਕ ਹੈ, ਆਹ ਇਤਿਹਾਸਕ ਗੁਰਦੁਆਰੇ ਇਹਨਾਂ 4 ਜਿਹੜੇ ਨੇ ਥਾਵਾਂ ਦੇ ਤੁਹਾਡੇ ਕੋਲ ਨੇ, ਔਰ ਇਹ ਅਸੀਂ ਫੈਸਲਾ ਕਰਾਂਗੇ ਕਿ ਸਿੱਖ ਕੌਣ ਹੈ, ਕਿਹਨੇ ਵੋਟ ਪਾਉਣੀ ਹੈ। ਵੋਟਿੰਗ ਸਿਸਟਮ ਲਿਆਂਦਾ ਔਰ ਕਦੋਂ ਕਰਵਾਉਣੀਆਂ ਨੇ ਚੋਣਾਂ ਅਸੀਂ ਡਿਸਾਈਡ ਕਰਾਂਗੇ। ਯਾਨੀ ਹਰਪ੍ਰੀਤ ਸਿੰਘ ਨੇ ਕਿਹਾ, ਦੇਸ਼ ਦੇ ਤੰਤਰ ਨੇ ਜੇਕਰ ਸਿੱਖਾਂ ਦੀ ਪਾਰਲੀਮੈਂਟ ਦੇ 2 ਟੁਕੜੇ ਕੀਤੇ ਹਨ ਤਾਂ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ ਵਿੱਚ ਕਰੇਗਾ। ਇਹ ਖਾਲਸੇ ਦੀ ਬਦ ਦੁਆ ਲੱਗੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਕੀਤੇ ਸੰਬੋਧਨ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਚੰਗਾ ਨਹੀਂ ਕੀਤਾ। ਸੋ ਖਾਲਸਾ ਪੰਥ ਬਦ ਦੁਆ ਦਿੰਦਾ ਹੈ ਕਿ ਇਵੇਂ ਹੀ ਭਾਰਤੀ ਪਾਰਲੀਮੈਂਟ ਦੇ ਟੋਟੇ ਹੋਣ। ਸੋ ਅਸੀਂ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਖਾਲਸਾ ਬਦ ਦੁਆਵਾਂ ਵਿੱਚ ਯਕੀਨ ਨਹੀਂ ਰੱਖਦਾ, ਕੁਝ ਕਰਕੇ ਵਿਖਾਉਣ ਵਿੱਚ ਯਕੀਨ ਰੱਖਦਾ ਹੈ। ਸੋ ਸਿੱਖ ਕੌਮ ਤੋਂ ਭਾਰਤ ਦੀ ਆਜ਼ਾਦੀ ਲਈ ਸਿੱਖ ਕੌਮ ਨੂੰ ਲਾਮਬੰਦ ਕਰੋ, ਬਾਕੀ ਹਵਾ ਵਿੱਚ ਸੋਟਾ ਕਮਾਉਣ ਦੀ ਲੋੜ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਪਾਰਟ 'ਚ ਵੀ ਜ਼ਿਕਰ ਕੀਤਾ ਹੈ ਕਿ ਵੱਡਾ ਇਕੱਠ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਦੀ ਯਾਦ ਦੇ ਵਿੱਚ ਹੋਇਆ, ਉਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਹਾਲਾਂ ਧਾਮੀ ਸਾਹਿਬ ਨੇ ਵੀ ਹਰਿਆਣਾ ਕਮੇਟੀ ਬਣਨ ਔਰ ਇਹ ਸਾਰੇ ਦਾ ਜ਼ਿਕਰ ਕੀਤਾ, ਔਰ ਸਰਕਾਰ ਇਹ ਕਰ ਰਹੀ ਆ, ਉਹ ਕਰ ਰਹੀ ਹੈ। ਜਦੋਂ ਇਹ ਬਾਦਲ ਪਾਵਰ ਤੋਂ ਬਾਹਰ ਹੁੰਦੇ ਨੇ, ਬਾਦਲ ਦਲ ਵਾਲੇ, ਤੇ ਉਹ ਫਿਰ ਆਪ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਸਿੱਖਾਂ 'ਚ ਕ੍ਰੈਡੀਬਿਲਿਟੀ ਨਹੀਂ ਹੈ, ਤਾਂ ਇੱਕ ਜਿਹੜਾ ਇਸ ਕਿਸਮ ਦਾ ਉਹ ਜ਼ਰੂਰ ਕਰਦੇ ਨੇ ਕਿ ਵਿਚਾਲੇ ਉਹਨਾਂ ਬੰਦਿਆਂ ਨੂੰ ਲੈ ਆਉਂਦੇ ਨੇ ਜਿਹੜੇ ਨੌਨ ਕੰਟਰੋਵਰਸ਼ੀਅਲ ਹੁੰਦੇ ਨੇ ਜਾਂ ਜਿਨ੍ਹਾਂ ਦਾ ਥੋੜ੍ਹਾ ਜਿਹਾ ਸ਼ਰਾਫਤ ਦਾ ਇਮੇਜ ਹੁੰਦਾ ਹੈ, ਪਰ ਜਦੋਂ ਫਿਰ ਪਾਵਰ ਵਾਲੇ ਇਹਨਾਂ ਦਾ ਝੁਕਾਅ ਹੁੰਦਾ ਹੈ ਫਿਰ ਉਹ ਉਵੇਂ ਹੀ। ਔਰ ਇਹ ਜਿਹੜੇ ਅੱਜ ਡਿਸਕ੍ਰਿਮੀਨੇਸ਼ਨ ਔਰ ਦੂਸਰਿਆਂ ਦੀ ਗੱਲ ਕਰਦੇ ਨੇ, ਇਹਨਾਂ ਨੂੰ ਕੋਈ ਪੁੱਛ ਸਕਦਾ ਹੈ ਕਿ ਭਾਈ ਤੁਸੀਂ 5 ਵਾਰ ਬਾਦਲ ਮੁੱਖ ਮੰਤਰੀ ਰਿਹਾ ਔਰ ਤੁਹਾਡੀ ਭਾਈਵਾਲੀ ਬੀਜੇਪੀ ਦੇ ਨਾਲ ਰਹੀ, ਤੁਸੀਂ ਕਿਹੜੇ ਸਿੱਖਾਂ ਦੇ ਇਸ਼ੂ ਜਿਹੜੇ ਨੇ ਉਹ ਹੱਲ ਕਰਵਾਏ, ਜਾਂ ਕਿਵੇਂ ਤੁਸੀਂ ਤਾਂ ਬਿਨਾਂ ਸ਼ਰਤ ਹਮਾਇਤ ਪਤੀ ਪਤਨੀ ਦਾ ਰਿਸ਼ਤਾ ਲੈ ਕੇ ਦਿੰਦੇ ਰਹੇ ਹੋ। ਪਰ ਇਹ ਅੱਜ ਹੁਣ ਦੇ ਇਸ ਸਬਜੈਕਟ ਦਾ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ, ਜਿਹਨੂੰ ਲੈ ਕੇ ਨਾਲ ਦੀ ਨਾਲ ਹੀ ਉਸ ਦੇ ਉੱਤੇ ਤਬਸਰਾ ਵੀ ਸ਼ੁਰੂ ਹੋ ਗਿਆ। ਕਿਸੇ ਨੇ ਇਹ ਕਿਹਾ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਹੋਏ ਕਾਬੂ ਤੋਂ ਬਾਹਰ, ਗਿਆਨੀ ਹਰਪ੍ਰੀਤ ਸਿੰਘ ਇਹ ਹੋ ਗਏ। ਹਾਲਾਂਕਿ ਕਈ ਕੁਛ ਹੀ ਚੱਲ ਰਿਹਾ ਹੁੰਦਾ, ਲੇਕਿਨ ਇਹਦੇ 'ਚੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੁੰਦਾ। 2-3 ਦਿਨ ਲਈ ਮੀਡੀਆ ਨੂੰ ਵੀ, ਔਰ ਖ਼ਾਸ ਤੌਰ 'ਤੇ ਯੂਟਿਊਬਰਸ ਨੂੰ ਔਰ ਸੋਸ਼ਲ ਮੀਡੀਆ, ਹੋਰ ਤਾਂ ਕੋਈ ਇਸ਼ੂ ਹੁੰਦੇ ਨਹੀਂ। ਔਰ ਉਹਨੂੰ ਪੰਜਾਬ ਦੇ ਵਿੱਚ ਜਿਸ ਅੰਦਾਜ਼ 'ਚ ਇਹਨਾਂ ਨੇ ਅਜਨਾਲਾ ਘਟਨਾ ਔਰ ਹੁਣ ਮਨੀਕਰਨ ਘਟਨਾ, ਔਰ ਇਸ ਤੋਂ ਪਹਿਲਾਂ ਗੁਰਦੁਆਰਾ ਡੋਂਗਮਾਰ ਉੱਥੇ ਜਾ ਕੇ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਹੈ ਉਹ ਜਿਹੜੀ ਕੀ ਸੀਤਾਰਮਨ ਕੇ ਕੀ ਹੈ, ਉਹ ਜਿੱਥੇ ਕਿ ਗੁਰਦੁਆਰੇ ਤੋਂ ਮਹਾਰਾਜ ਦਾ ਸਰੂਪ ਚੁੱਕ ਕੇ ਬਾਹਰ ਰੱਖ ਦਿੱਤਾ ਸੀ, ਔਰ ਕੋਰਟ ਕੇਸ ਹੈ, ਉਹਦੀ ਡੇਟ ਹੈ 21 ਅਪ੍ਰੈਲ ਨੂੰ, ਪਰ ਉੱਥੇ ਉਹ ਕਹਿ ਕੇ ਆਈ ਹੈ ਕਿ ਨਹੀਂ ਜੀ ਇਹ ਰਿਪੁਚੌਨ ਬੁੱਧਿਸਟ ਪਦਮਾਨਾਭਨ ਕੇ ਕੌਣ ਆਇਆ ਸੀ, ਉਹਦੀ ਯਾਦ 'ਚ ਹੈ। ਸੋ ਇੱਕ ਪਾਸੇ ਤਾਂ ਇਹ ਸਾਰੇ ਇਸ਼ੂ ਪੈਰਲਲ ਚੱਲ ਰਹੇ ਨੇ, ਲੇਕਿਨ ਇਹਨਾਂ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਏਜੰਸੀਆਂ ਦੀ ਖੇਡ ਹੈ, ਔਰ ਜਿਹਦੇ 'ਚ ਇਹ ਸਾਰਾ ਮੀਡੀਆ ਹੀ ਲੱਗਾ ਹੋਇਆ ਹੈ, ਇਹਨਾਂ ਦੇ ਜਿਹੜੇ ਯੂਟਿਊਬਰ ਨੇ ਜਾਂ ਈਵਨ ਵਲੌਗਰ ਵੀ ਨੇ, ਉਹ ਇਸ ਗੱਲ ਤੇ ਹੈ ਜੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ, ਪੰਜਾਬ 80ਵਿਆਂ 'ਚ ਵਾਪਸ ਜਾ ਰਿਹਾ, ਪੰਜਾਬ ਦੇ ਵਿੱਚ ਜਿਹੜਾ ਉਹ ਬਹੁਤ ਬਦਅਮਨੀ ਹੈ, ਅਰਾਜਕਤਾ ਹੈ, ਔਰ ਇਹ ਉਹ ਹੈ।
ਔਰ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਉਸ ਬਲਾਕ ਵਾਲਿਆਂ ਦਾ ਵੀ ਫਿੱਟ ਬਹਿੰਦੀ ਹੈ ਤੇ ਆਪਣਿਆਂ 'ਚ ਵੀ ਜਿਹੜੇ ਵਿਚਾਰੇ ਬਹੁਤ ਵਾਰ ਇਸ ਆਸ ਤੇ ਹੀ ਰਹਿੰਦੇ ਨੇ ਕਿ ਵੀ ਸ਼ਾਇਦ ਉੱਠਿਆ ਬੰਦਾ ਕੋਈ ਉੱਠੇਗਾ, ਕੋਈ ਗੱਲ ਕਰੇਗਾ, ਸ਼ਾਇਦ ਕੋਈ ਚੀਜ਼ ਤਬਦੀਲੀ ਹੋ ਜਾਏ, ਸ਼ਾਇਦ ਇਹ ਬਦਲ ਜਾਏ। ਹੈ ਤਾਂ ਜੀ ਉਹਨਾਂ ਦਾ ਹੀ ਹੈ ਵੀ ਡਰਾਕਲ ਹੈ ਵੀ, ਪਰ ਸ਼ਾਇਦ ਪਤਾ ਨਹੀਂ ਸੁੱਤੇ ਪਏ ਕੋਈ ਗਿੱਦੜ ਦੇ ਵਿੱਚ ਕੋਈ ਸ਼ੇਰ ਵਾਲੀ ਗੈਰਤ ਆ ਜਾਏ। ਚਲੋ ਉਹਨਾਂ ਨੂੰ ਵੀ ਇੱਕ ਹੱਕ ਹੈ ਇਹ ਗੱਲ ਕਹਿਣ ਦਾ, ਔਰ ਬਹੁਤ ਸਾਰਿਆਂ ਦੇ ਨਾਲ ਜਿਨ੍ਹਾਂ ਨਾਲ ਮੇਰੀ ਅੱਜ ਗੁਫ਼ਤਗੂ ਹੋਈ ਉਹਨਾਂ ਨੇ ਕਿਹਾ ਜੀ ਉਹਨੇ ਤਾਂ ਦੇ ਦਿੱਤਾ। ਔਰ ਹੋਇਆ ਕੀ ਹੈ, ਜੋ ਉਹਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜੋ ਕਿਹਾ, ਉਹਨਾਂ ਦੀ ਲੰਬੀ ਚੌੜੀ ਸਟੇਟਮੈਂਟ ਹੈ, ਪਰ ਜਿਹੜਾ ਰੈਲੇਵੈਂਟ ਪਾਰਟ ਹੈ ਡਿਸਕਸ਼ਨ 'ਚ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਭਾਰਤ ਦੀ ਸਰਕਾਰ ਨੇ, ਉਹਨਾਂ ਨੇ ਕਿਹਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ, ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਸ਼੍ਰੋਮਣੀ ਕਮੇਟੀ ਦੀ, ਉਹਨਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਆਜ਼ਾਦ ਨਹੀਂ ਹੋਏ। ਇਹ ਤਾਂ ਹੁਣ ਬਾਦਲਾਂ ਨੂੰ ਪੁੱਛੋ ਨਾ, ਜਿਸ ਟੱਬਰ ਨੇ ਇਹ ਸਾਰਾ ਅੱਧੀ ਸਦੀ ਪਤੀ ਪਤਨੀ ਦਾ ਰਿਸ਼ਤਾ ਰੱਖਿਆ, ਵੀ ਇਹਨਾਂ ਨੂੰ ਆਜ਼ਾਦੀ ਨਜ਼ਰ ਆਉਂਦੀ ਸੀਗੀ। ਉਹਨਾਂ ਕਿਹਾ ਇੱਕ ਮੁਲਕ ਜਿਹੜਾ ਆਪਣੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਹੀਂ ਆਈ। ਹੁਣ ਇਹਨਾਂ ਦੇ ਲਈ ਮੁਕੰਮਲ ਆਜ਼ਾਦੀ ਸ਼੍ਰੋਮਣੀ ਕਮੇਟੀ ਹੈ, ਔਰ ਇਹ ਮੈਨੂੰ ਵੀ ਇਹ ਕਦੇ ਵੀ ਮੈਂ ਇਸਤੇਮਾਲ ਨਹੀਂ ਕੀਤਾ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਪਹਿਲੀ ਗੱਲ, ਇਹ ਪਾਰਲੀਮੈਂਟ ਜਿਹੜੀ ਹੁੰਦੀ ਹੈ, ਕਿਤੇ ਵੀ ਤੁਸੀਂ ਪਾਰਲੀਮੈਂਟ ਲਫ਼ਜ਼ ਜਦੋਂ ਕਹਿੰਦੇ ਹੋ, ਉਹ ਜਾਂ ਸੋਵਰਨ ਲੋਕਾਂ ਦੀ ਬਾਡੀ ਹੁੰਦੀ ਹੈ ਇਲੈਕਟਿਡ, ਤੇ ਜਾਂ ਜਿਹੜੀ ਇਨ ਐਗਜ਼ਾਈਲ ਬਣਦੀ, ਜੇ ਅਸੀਂ ਹੁਣ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦੇ, ਜਾਂ ਉਸ ਪਾਰਲੀਮੈਂਟ ਦੀ ਸਥਾਪਨਾ ਲਈ ਹੁੰਦੀ ਹੈ ਜਿਹਦੇ ਲਈ ਤੁਸੀਂ ਸੰਘਰਸ਼ ਕਰ ਰਹੇ ਹੋ। ਮਿੰਨੀ ਤਾਂ ਕੋਈ ਲਫ਼ਜ਼ ਨਹੀਂ ਹੁੰਦਾ ਕਿ ਵੀ ਦੁਨੀਆ ਦੇ ਵਿੱਚ ਕੋਈ ਮਿੰਨੀ ਪਾਰਲੀਮੈਂਟ ਵੀ ਹੈ। ਉਹ ਤਾਂ ਉਹਨਾਂ ਨੇ, ਅੰਗਰੇਜ਼ਾਂ ਨੇ ਮਹੰਤਾਂ ਨੂੰ ਪਹਿਲਾਂ ਖੜਾ ਕੀਤਾ ਹੋਇਆ ਸੀ, ਔਰ ਉਹਨਾਂ ਦੇ ਹੱਥ ਉਹਨਾਂ ਰਾਹੀਂ ਇਨਡਾਇਰੈਕਟ ਕੰਟਰੋਲ ਸੀ। ਗੁਰਦੁਆਰਾ ਐਕਟ 1925 ਬਣਾ ਕੇ ਉਹਨਾਂ ਨੇ ਡਾਇਰੈਕਟ ਕੰਟਰੋਲ ਆਪਣੇ ਥੱਲੇ ਲੈ ਲਿਆ ਕਿ ਜੀ ਠੀਕ ਹੈ, ਆਹ ਇਤਿਹਾਸਕ ਗੁਰਦੁਆਰੇ ਇਹਨਾਂ 4 ਜਿਹੜੇ ਨੇ ਥਾਵਾਂ ਦੇ ਤੁਹਾਡੇ ਕੋਲ ਨੇ, ਔਰ ਇਹ ਅਸੀਂ ਫੈਸਲਾ ਕਰਾਂਗੇ ਕਿ ਸਿੱਖ ਕੌਣ ਹੈ, ਕਿਹਨੇ ਵੋਟ ਪਾਉਣੀ ਹੈ, VOTING ਸਿਸਟਮ ਲਿਆਂਦਾ, ਔਰ ਕਦੋਂ ਕਰਵਾਉਣੀਆਂ ਨੇ ਚੋਣਾਂ ਅਸੀਂ ਡਿਸਾਈਡ ਕਰਾਂਗੇ। ਉਹੀ ਅੰਗਰੇਜ਼ਾਂ ਦਾ ਐਕਟ ਜਾਣ ਲੱਗਿਆ, ਇਹਨਾਂ ਨੂੰ ਪਾਸ ਔਨ ਹੋ ਗਿਆ ਹਿੰਦੂ ਤਵੀਆਂ ਨੂੰ। ਹੁਣ 12 ਸਾਲ ਤੋਂ ਚੋਣਾਂ ਵੀ ਨਹੀਂ ਹੋਈ, ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਨੇ। ਪਾਰਲੀਮੈਂਟ ਇਹ ਹੈ ਕਿ ਭਾਈ ਸਰਕਾਰ ਡਿਸਾਈਡ ਕਰਦੀ ਹੈ ਵੋਟਾਂ ਕਦੋਂ ਪਾਉਣੀਆਂ ਨੇ। ਜਦੋਂ ਚੋਣਾਂ ਹੋ ਜਾਂਦੀਆਂ ਨੇ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੀਜ਼ਾਈਡ ਕਰਦਾ ਉਹਦੇ ਸੈਸ਼ਨ ਨੂੰ। ਇਹ ਇਹਨਾਂ ਦੀ ਪਾਰਲੀਮੈਂਟ ਹੈ। DC ਦੇ ਥੱਲੇ ਜਿਹੜਾ DC ਇੱਕ ਮਹਿਜ਼ IAS ਹੈ, ਇੱਕ ਹਕੂਮਤ ਦਾ ਜਿਨ੍ਹਾਂ ਦੀ ਪਾਰਲੀਮੈਂਟ ਦਿੱਲੀ 'ਚ ਹੈ। ਉਹ ਡਿਸਾਈਡ ਕਰਦਾ ਹੈ ਕਿ ਜੀ ਪਹਿਲੇ ਨੂੰ ਕਿ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਕੌਣ ਹੋਏਗਾ, ਕੀ ਹੋਏਗਾ, ਔਰ ਉਹਦੇ ਥੱਲੇ ਇਹਨਾਂ ਦੇ ਕੋਲ ਜਿਹੜਾ ਇਹਨੂੰ ਇਹਨਾਂ ਨੇ ਵੱਡੀ ਮਿੰਨੀ ਪਾਰਲੀਮੈਂਟ ਬਣਾਇਆ ਹੈ। ਪਹਿਲਾਂ ਤਾਂ ਇਹ ਲਫ਼ਜ਼ ਹੀ ਗਲਤ ਹੈ, ਪਰ ਇਹਨਾਂ ਨੂੰ ਜੋ ਸਿੱਖਾਂ ਦੇ ਨਾਲ ਹੋ ਰਿਹਾ, ਜੋ ਸਾਡਾ ਅਲਟੀਮੇਟ ਨਿਸ਼ਾਨਾ ਹੈ, ਜੋ ਅਕਾਲ ਤਖਤ ਤੇ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ, ਔਰ ਬਾਅਦ ਦੇ ਵਿੱਚ ਖਾਲਿਸਤਾਨ ਦੀ ਸਟਰਗਲ, ਜਾਂ ਹੁਣ ਵੀ ਜਦੋਂ 2015 ਦਾ ਸਰਬੱਤ ਖਾਲਸਾ ਜਿਹੜਾ ਚੱਬੇ ਦੀ ਧਰਤੀ ਤੇ ਹੁੰਦਾ ਹੈ, 5 ਲੱਖ ਤੋਂ ਜ਼ਿਆਦਾ ਸਿੱਖ ਇਕੱਠੇ ਹੁੰਦੇ ਨੇ, ਜਿਹੜੇ ਜਗਤਾਰ ਸਿੰਘ ਹਵਾਰਾ, ਜਿਹੜੇ ਅਸਲ ਜਿਨ੍ਹਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਜਾਂਦਾ, ਜਿਹੜੇ ਕੌਮੀ ਘਰ ਖਾਲਿਸਤਾਨ ਦੇ ਲਈ ਤੁਰੀ ਹੋਈ ਨੌਜਵਾਨੀ ਹੈ, ਇਹਨਾਂ ਨੂੰ ਇੰਨਾ ਕੀ ਹੋ ਗਿਆ ਕਿ ਜੇ ਸਾਡੀ ਮਿੰਨੀ ਪਾਰਲੀਮੈਂਟ ਹਰਿਆਣੇ ਦੇ ਗੁਰਦੁਆਰੇ ਸਾਥੋਂ ਚਲੇ, ਉਹ ਵੀ ਉਹਨਾਂ ਦੇ ਅੱਧੇ ਤੋਂ ਜ਼ਿਆਦਾ ਟਰਸਟਾਂ 'ਚ ਇਹ ਪ੍ਰਾਈਵੇਟ ਲੋਕ ਵੜੇ ਹੋਏ ਨੇ। ਪਰ ਇਸ ਤੋਂ ਅੱਗੇ ਵੀ ਜਦੋਂ ਕਹਿੰਦੇ ਨੇ ਕਿ ਜੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਭਈ ਇਹ ਜਿਹੜਾ ਹਰਿਆਣਾ ਕਮੇਟੀ ਨਿਕਲੀ, ਉਹਦੇ ਗੱਲ ਕਰਦੇ ਕਰਦੇ ਉਹਨਾਂ ਕਿਹਾ ਕਿ ਇੱਕ ਮੁਲਕ ਜਿਹੜਾ ਆਪਣੇ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਹੀਂ ਆਈ। ਉਹਨਾਂ ਕਿਹਾ ਕਿ ਦੇਸ਼ ਦਾ ਸਿਸਟਮ ਭਾਰਤੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਕਿਸੇ ਵੀ ਕੀਮਤ ਉੱਤੇ ਕੰਮ ਕਰਦਾ ਹੈ, ਜਿਸ ਤੋਂ ਸਾਨੂੰ ਕੋਈ ਮਤਲਬ ਨਹੀਂ ਹੈ। ਮਤਲਬ ਇਹਨਾਂ ਨੂੰ ਕੋਈ ਨਹੀਂ ਹੈ ਕਿ ਜੀ ਉਹ ਤੁਹਾਡੇ ਤੇ UAPA ਲਾ ਦੇਣ, ਨੈਸ਼ਨਲ ਸਿਕਿਉਰਿਟੀ ਐਕਟ ਲਾ ਦੇਣ, ਉਹ ਜੇ ਉਹਨਾਂ ਨੇ ਅਖੰਡ ਰੱਖਣ ਦੇ ਲਈ ਕਰਨਾ ਹੈ, ਉਹਦੇ ਨਾਲ ਸਾਨੂੰ ਕੋਈ ਨਹੀਂ ਹੈ। ਹਾਂ, ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਦੇਸ਼ ਦੇ ਤੰਤਰ ਨੇ ਜੇਕਰ ਸਿੱਖਾਂ ਦੀ ਪਾਰਲੀਮੈਂਟ ਦੇ 2 ਟੁਕੜੇ ਕੀਤੇ ਹਨ, ਤਾਂ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ ਵਿੱਚ ਕਰੇਗਾ। ਇਹ ਖਾਲਸੇ ਦੀ ਬਦ ਦੁਆ ਲੱਗੇਗੀ। ਮੈਂ ਜਦੋਂ ਪੜ੍ਹਿਆ, ਮੈਂ ਕਿਹਾ ਜੀ ਇਹ ਦੁਆਵਾਂ ਤੇ ਬਦ ਦੁਆ ਤਾਂ ਅਸੀਂ ਮੰਗਦੇ ਹਾਂ ਰੱਬ ਤੋਂ। ਹੁਣ ਜਿਹੜਾ ਕੰਮ ਤੁਹਾਡੇ ਗਾਤਰੇ ਕਿਰਪਾ, ਇਹ ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ, ਜੇ ਤਾਂ ਕੋਈ ਕਾਮਨ ਬੰਦਾ ਕਹਿੰਦਾ, ਸਿੱਖ ਕਹਿੰਦਾ ਹੈ, ਜਿਵੇਂ ਮੈਨੂੰ ਯਾਦ ਹੈ ਕਿ ਭਾਈ
ਜੂਨ 84 ਦੇ ਹਮਲੇ ਤੋਂ ਬਾਅਦ ਜਦੋਂ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਔਰ ਜਦੋਂ ਖੁੱਲਿਆ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ, ਅਜੇ 2 ਹਫ਼ਤੇ ਹੋਏ ਸੀ ਔਰ ਵੈਰਾਗ ਦੇ ਵਿੱਚ ਜ਼ਾਰੋ ਜ਼ਾਰ ਰੋਂਦੇ ਆ ਸੰਗਤਾਂ। ਮੈਂ ਖੁਦ ਅਕਾਲ ਤਖਤ ਖੰਡਰਾਤ ਦੇ ਸਾਹਮਣੇ ਖੜਾ, ਇੱਕ ਮਾਤਾ ਜਿਹੜੀ ਭੁੱਬੀ ਰੋ ਰਹੀ ਸੀ, ਸਾਰੀ ਵੈਰਾਗ 'ਚ ਸੀ, ਤਾਂ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਜਿਹੜੀ ਮੇਰੇ, ਉਹਨੇ ਕਿਹਾ ਕਿ ਉਹ ਪਾਪਣੇ, ਉਹ ਡੈਣੇ, ਤੂੰ ਗੁਰੂ ਘਰ ਜਿਹੜਾ ਉਹਦਾ ਕੀ ਹਾਲ ਕੀਤਾ, ਜਾ ਜਿਵੇਂ ਤੂੰ ਤੋੜਿਆ ਇਵੇਂ ਤੂੰ ਵੀ ਛਲਣੀ ਹੋਏ। ਹੁਣ ਇਹ ਹੈ ਜਿਹੜੀ ਇੱਕ ਜਦੋਂ ਤੁਸੀਂ ਇੱਕ ਹੈਲਪਲੈਸ ਹੋ ਕੇ ਖਲੋਤੇ ਹੋ, ਇੱਕ ਆਮ ਸੰਗਤ ਦਾ ਹਿੱਸਾ, ਤੁਸੀਂ ਕਹਿੰਦੇ ਹੋ ਕਿ ਭਾਈ ਇਹ ਅਕਾਲ ਪੁਰਖ ਤੈਨੂੰ ਵੀ ਉਵੇਂ ਹੀ ਕਰੇ। ਔਰ ਅਸੀਂ ਦੇਖਿਆ ਕਿ ਭਾਈ ਇਹ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਕਿਸੇ ਚੋਂ ਕੋਈ ਬਦ ਅਸੀਸ ਜਾਂ ਬਦ ਦੁਆ, ਅਦਰਵਾਈਜ਼ ਹੁਣ ਜੇ ਅਕਾਲ ਤਖਤ ਦਾ ਜਥੇਦਾਰ ਜਿਹਦੇ ਵੱਲ ਸੰਗਤ ਦੇਖ ਰਹੀ ਹੈ ਕਿ ਭਾਈ ਆਉਣ ਵਾਲਾ ਪੀਰੀਅਡ ਜਿਹੜਾ ਇੱਕ ਜੈਨੋਸਾਈਡ ਦੀ ਤਲਵਾਰ ਲਟਕ ਰਹੀ ਹੈ, ਜੋ ਕੁਝ ਵਾਪਰ ਰਿਹਾ ਹੈ, ਡੋਂਗਮਾਰ ਗੁਰਦੁਆਰੇ ਦੀ ਅਸੀਂ ਗੱਲ ਕੀਤੀ ਹੈ, ਔਰ ਇਹ ਅਕਾਲੀਆਂ ਨੇ ਜਾਂ ਇਹਨਾਂ ਨੇ ਡੋਂਗਮਾਰ ਦੇ ਉੱਤੇ ਤਾਂ ਗੁਰਦੁਆਰੇ ਤੇ ਕੀ ਜਿਹੜਾ ਸਿੱਖੀ ਦਾ ਦਾਵਾ ਕਬੂਲ ਕਰਵਾਉਣਾ ਸੀ, ਮੰਗੂ ਮੱਠ ਉੜੀਸਾ ਦੇ ਵਿੱਚ, ਔਰ ਜਿਹੜਾ ਉਹ ਲਾਲਪੁਰਾ ਬਿਠਾਇਆ ਲਿਆ ਕੇ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਬਣਾ ਕੇ, ਉਹ ਕਹਿੰਦਾ ਉੱਥੇ ਤਾਂ ਕਦੇ ਕੋਈ ਹੈ ਹੀ ਨਹੀਂ ਸੀ, ਗੁਰਦੁਆਰਾ ਹੀ ਨਹੀਂ ਸੀ, ਐਵੇਂ ਈਵਨ ਗਿਆਨ ਗੋਦੜੀ ਹਰਿਦੁਆਰ ਉੱਥੇ ਕੋਈ ਹੈ ਹੀ ਨਹੀਂ ਸੀ। ਹੁਣ ਇਹ ਸਾਰੇ ਉਸੇ ਹੀ ਕਲਾਸ ਦੇ ਨੇ ਜਿਹੜੇ ਆਪਣੇ ਹਾਕਮਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਲੇਕਿਨ ਅਕਾਲ ਤਖਤ ਦੇ ਜਥੇਦਾਰ ਤੋਂ ਜੇ ਇਹਨਾਂ ਨੂੰ ਮੰਨ ਵੀ, ਹਾਲਾਂਕਿ ਐਕਟਿੰਗ ਹੈ ਔਰ ਐਕਟਿੰਗ ਹੀ ਕਰਦੇ ਨੇ ਬਹੁਤ ਵਾਰ, ਪਰ ਇਹਨਾਂ ਤੋਂ ਤਵੱਕੋ ਕੌਮ ਅਗਵਾਈ ਦੀ ਕਰਦੀ ਹੈ ਕਿ ਭਾਈ ਤੁਸੀਂ ਉਸ ਅਕਾਲ ਤਖਤ ਤੇ ਹੋ ਜਿਸ ਅਕਾਲ ਤਖਤ ਨੇ ਕਦੇ ਗਿਣਤੀਆਂ ਮਿਣਤੀਆਂ ਦੀ ਪਰਵਾਹ ਨਹੀਂ ਕੀਤੀ। ਅਕਾਲੀ ਫੂਲਾ ਸਿੰਘ ਜਿਸ ਅਕਾਲ ਤਖਤ ਦੇ ਆਈਡੀਅਲ ਨੇ, ਜਦੋਂ ਵੀ ਗੱਲ ਹੁੰਦੀ ਹੈ ਕਿ ਭਾਈ ਅਰਦਾਸ ਦਾ ਪੂਰਾ ਕਰਨਾ ਜਾਂ ਜਿਹੜਾ ਉਹ ਵੰਗਾਰਨਾ, ਤੇ ਉਹ ਜਥੇਦਾਰ ਕਹੇ ਜੀ ਜਾਓ ਤੁਸੀਂ ਸਾਡੀ ਸ਼੍ਰੋਮਣੀ ਕਮੇਟੀ, ਤੁਸੀਂ ਪੰਥ ਦੀ ਮਿੰਨੀ ਪਾਰਲੀਮੈਂਟ ਤੋੜਤੀ, ਜਾਓ ਅਸੀਂ ਖਾਲਸਾ ਪੰਥ ਤੁਹਾਨੂੰ ਵੱਧ ਦਵਾ ਦਿੰਦਾ ਹੈ, ਤੁਹਾਡੀ ਪਾਰਲੀਮੈਂਟ ਦੇ ਵੀ ਟੁਕੜੇ ਹੋਏ। ਹੁਣ ਉਹਨੂੰ ਬਾਕੀ ਤਾਂ ਉਹਨਾਂ ਨੂੰ ਮਟੀਰੀਅਲ ਚਾਹੀਦਾ, ਲੇਕਿਨ ਇਹ ਸਵਾਏ ਹਵਾ ਦੇ ਵਿੱਚ ਸੋਟਿਆਂ ਦੇ ਇਸ ਸਟੇਟਮੈਂਟ ਦਾ ਕੋਈ ਮਤਲਬ ਨਹੀਂ ਹੈ। ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਸੀ ਕਿ ਜੋ RSS ਜਿਵੇਂ ਉਹਨਾਂ ਦੀ ਕਨਕਲੇਵ ਸਮਾਲਖਾ ਹਰਿਆਣੇ 'ਚ ਹੋਣ ਜਾ ਰਹੀ ਹੈ 12 ਤੋਂ 14-15 ਮਾਰਚ ਤੱਕ, ਜਿਹਦੇ 'ਚ ਉਹ ਸਿੱਖ ਕਮਿਊਨਿਟੀ ਦੇ ਵਿੱਚ ਵਾਪਸ, ਔਰ ਉਹਨਾਂ ਨੇ ਵੀਲਡ ਵਾਰਨਿੰਗ ਸਿੱਖਾਂ ਨੂੰ ਦਿੱਤੀ ਹੈ ਕਿ ਵੀ ਇਹ ਦੱਸ ਦਿਓ ਜਾ ਕੇ ਸਿੱਖਾਂ ਨੂੰ ਕਿ ਵੀ ਜੇ ਤੁਸੀਂ ਨਾ ਹਟੇ ਤੇ ਇਟ ਵਿਲ ਬੀ ਡੈਟਰੈਂਟ ਟੂ ਦਾ ਡੈਟਰੀਮੈਂਟਲ ਟੂ ਦਾ ਸਿੱਖ ਇੰਟਰਸਟ। ਸੋ ਜ਼ਾਹਿਰ ਹੈ ਕਿ ਉਹਨਾਂ ਨੇ ਉਹ ਧਮਕੀ ਦਿੱਤੀ ਹੈ ਕਿ ਵੀ ਫਿਰ ਜਿਹੜਾ ਅਸੀਂ ਤੁਹਾਡਾ ਸਫਾਇਆ ਕਰਾਂਗੇ। ਸੋ ਇਹ ਵੇਲਾ ਜਿਹੜਾ ਹੈ ਉਹ ਬੈਠ ਕੇ ਜਥੇਦਾਰ ਦਾ ਜਾਂ ਕਿਸੇ ਹੋਰ ਦਾ ਵੀ ਬਦਦੁਆ ਵਾਲਾ ਕੰਮ ਨਹੀਂ ਹੈ, ਇਹ ਐਕਟੀਵਿਟੀ ਦਾ ਕੰਮ ਹੈ, ਆਰਗੇਨਾਈਜ਼ ਹੋਵੋ। ਪਰ ਉਹ ਕਿਉਂਕਿ ਕਰਨੀ ਨਹੀਂ ਹੈ, ਵੇਲਾ ਵਿਹਾਰ ਰਹੇ ਨੇ, ਬਾਦਲ ਵੀ ਲੱਭਦੇ ਨੇ ਵੀ ਸ਼ਾਇਦ ਜੇ ਅਮਿਤ ਸ਼ਾਹ ਆਵਾਜ਼ ਮਾਰ ਲਏ ਆ ਜਾਓ ਵਾਪਸ ਅਸੀਂ ਅਲਾਇੰਸ ਕਰ ਲੈਂਦੇ ਹਾਂ ਜੇ ਉਹਨਾਂ ਨੂੰ ਸੂਟ ਕਰਦਾ ਹੋਇਆ। ਇਸ ਤੋਂ ਬਿਯੋਂਡ ਅਦਰਵਾਈਜ਼ ਤੁਸੀਂ ਦੇਖੋਗੇ ਜੋ ਕੁਛ ਕਸ਼ਮੀਰ ਦਾ ਕੀਤਾ 2019 'ਚ, ਇਹ ਸਰਕਾਰ ਦੇ ਨਾਲ ਖੜੇ ਸੀ। ਹੁਣ ਅਡਾਨੀ ਦਾ ਮੁੱਦਾ ਜਿਹਦੇ ਉੱਤੇ ਕਿ ਭਾਈ 130-35 ਬਿਲੀਅਨ ਡਾਲਰ ਗਾਇਬ ਹੋ ਗਿਆ, ਤੁਹਾਨੂੰ ਅਕਾਲੀ ਦਲ ਦੇ ਕਿਸੇ ਲੀਡਰ ਦੀ ਕੋਈ ਸਟੇਟਮੈਂਟ ਨਜ਼ਰ ਨਹੀਂ ਆਏਗੀ। ਅੰਮ੍ਰਿਤਪਾਲ ਸਿੰਘ ਦਾ ਮੁੱਦਾ ਸਿਰਫ ਤੇ ਸਿਰਫ ਅਜਨਾਲਾ ਥਾਣੇ 'ਚ ਗੁਰੂ ਗ੍ਰੰਥ ਸਾਹਿਬ ਲਿਜਾਣ ਨੂੰ ਲੈ ਕੇ ਜਿਵੇਂ ਬਿਕਰਮ ਮਜੀਠੀਆ ਭੌਂਕਿਆ, ਜਿਵੇਂ ਸੁਖਬੀਰ ਬਾਦਲ, ਜਿਵੇਂ ਇਹਨਾਂ ਦੇ ਸਾਰੇ ਉੱਤੋਂ ਥੱਲੇ ਤੱਕ, ਤੇ ਐਕਟਿੰਗ ਸਾਹਿਬ ਜਿਹੜੇ ਨੇ ਇਹਨਾਂ ਨੇ 15 ਮੈਂਬਰੀ ਸਬ ਕਮੇਟੀ ਬਣਾਤੀ। ਜਿਹੜੀ ਸ਼੍ਰੋਮਣੀ ਕਮੇਟੀ ਜਾਂ ਇਹਨਾਂ ਦੀਆਂ ਬਣਾਈਆਂ ਕਮੇਟੀਆਂ ਦੀ ਕਦੇ ਰਿਪੋਰਟਾਂ ਹੀ ਨਹੀਂ ਨਿਕਲੀਆਂ, ਮੈਂ 10 ਗਿਣਾ ਸਕਦਾ ਪਿਛਲੇ ਪੀਰੀਅਡ। ਉਹ ਹੁਣ ਜਿਹੜੀ ਸਬ ਕਮੇਟੀ ਹੈ 15, ਉਹਨਾਂ ਦੀ ਰਿਪੋਰਟ ਆ ਵੀ ਉਹਨਾਂ ਨੇ ਸੀਲਬੰਦ ਲਿਫਾਫਾ ਕਰਕੇ ਦੇ ਦਿੱਤਾ ਇਹਨਾਂ ਨੂੰ, ਔਰ ਉਹਨਾਂ ਜਿਹਨਾਂ ਨੂੰ ਰੱਖਿਆ ਹੋਇਆ ਸੀ ਹੁਣ ਉਹਨਾਂ ਬਾਰੇ ਮੈਂ ਕੀ ਕਹਿਣਾ। ਔਰ ਇਹ ਕਿਉਂਕਿ ਇਹ ਏਜੰਸੀਆਂ ਨੂੰ ਖੁਸ਼ ਕਰਨ ਦੇ ਲਈ ਆਪਣੇ ਆਕਾਵਾਂ ਨੂੰ ਇਸ ਕੰਮ ਤੇ ਲੱਗੇ ਹੋਏ ਨੇ। ਸੋ ਮੈਨੂੰ ਇਹ ਲੱਗਾ ਕਿ ਬਹੁਤ ਸਾਰੇ ਸਾਡੇ ਵਿਚਾਰੇ ਹੋਪਫੁਲ ਵੀ ਹੋ ਗਏ ਕਿ ਜੀ ਦੇਖੋ ਉਹਨੇ ਕਹਿਤਾ ਸ਼ਾਇਦ, ਮੈਂ ਕਿਹਾ ਸ਼ਾਇਦ ਨਹੀਂ ਹੈ ਤਾਂ ਇਹ ਥੋੜਾ ਜਿਹਾ ਵਲਗਰ 'ਚ ਹੀ ਚਲਾ ਜਾਏਗਾ ਸ਼ਾਇਦ, ਪਰ ਉਹ ਹੁੰਦਾ ਹੈ ਨਾ ਕਿ ਵੀ ਉੱਠਿਆ, ਕੋਈ ਕਹਿੰਦਾ ਵੀ ਉੱਠਿਆ ਪੁੱਤ ਮਾਂ ਦਾ, ਉੱਠਿਆ ਕਹਿੰਦਾ ਫਿਰ ਉੱਠਿਆ ਕੁਛ ਕੀਤਾ ਨਹੀਂ, ਇਹ ਮੂਤ ਕੇ ਸੌਂ ਗਿਆ। ਸੋ ਇਸ ਤੋਂ ਬਿਯੋਂਡ ਇਹਨਾਂ ਤੋਂ ਕੋਈ ਐਕਸਪੈਕਟ ਨਾ ਕੀਤਾ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਸਨਾਈ ਸੇ ਤਨੇ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।